USA ਦੇ ਵਿੱਚ ਜਿਹੜੇ ਮਾਰਗੇਜ ਰੇਟਸ ਆ ਉਹ ਕਹਿੰਦੇ ਵੀ ਹਾਈਐਸਟ ਲੈਵਲ ਦੇ ਉੱਤੇ ਇਸ ਸਾਲ ਪਹੁੰਚ ਗਏ ਹੈਗੇ ਆ। ਬੈਂਚਮਾਰਕ 30 ਈਅਰ ਫਿਕਸਡ ਮਾਰਗੇਜ ਰੇਟ ਜੋ ਆ ਉਹ 6.55% ਆ, ਅਪ ਗਿਆ ਹੈਗਾ 6.49% ਤੋਂ, ਜੋ ਕਿ ਪਿਛਲੇ ਵੀਕ ਸੀਗਾ। ਇਹ ਜੋ ਫੈਨੀ ਮੈਕ ਉਹਨਾਂ ਨੇ ਦੱਸਿਆ ਹੈਗਾ ਆ ਉਹ ਏਜੰਸੀ ਵੱਲੋਂ। 1 ਸਾਲ ਪਹਿਲਾਂ ਐਵਰੇਜ ਰੇਟ 6.75% ਸੀਗਾ। ਹਾਇਰ ਮਾਰਗੇਜ ਰੇਟਸ ਦਾ ਮਤਲਬ ਇਹ ਆ ਵੀ ਤੁਹਾਡੀ ਜਿਹੜੀ ਮਾਰਗੇਜ ਦੀ ਪੇਮੈਂਟ ਆ ਉਹ ਜ਼ਿਆਦਾ ਹੋਊਗੀ ਜਦੋਂ ਤੁਸੀਂ ਘਰ ਖਰੀਦਣਾ ਹੈਗਾ। ਸੋ ਉਹਦੇ ਨਾਲ ਉਹਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। 10 ਈਅਰ ਟ੍ਰੈਜਰੀ ਯੀਲਡ ਜੋ ਆ 4.5% ਮਿਡ ਦੇ ਉੱਤੇ ਸੀਗੀ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਚੇਂਜ ਕਰਨ ਦਾ ਫੈਡਰਲ ਰਿਜ਼ਰਵ ਬੋਰਡ ਦੇ ਹੈੱਡ ਨੂੰ ਇਹੀ ਸੀਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇੰਟਰਸਟ ਰੇਟ ਆ ਉਸ ਨੂੰ ਘਟਾਇਆ ਜਾਵੇ, ਪਰ ਇੰਟਰਸਟ ਰੇਟ ਉੱਪਰ ਜਾ ਰਿਹਾ ਕਿਉਂਕਿ ਇਨਫਲੇਸ਼ਨ ਹਜੇ ਵੀ ਕਾਫੀ ਹਾਈ ਹੈਗੀ ਆ। USA ਦੇ ਵਿੱਚ ਜਿਹੜੀਆਂ ਪੈਂਡਿੰਗ ਹੋਮ ਸੇਲਸ ਆ 5.4% ਜੂਨ ਮਹੀਨੇ ਦੇ ਵਿੱਚ ਘਟ ਗਈਆਂ ਹੈਗੀਆਂ, ਫੈਲ ਹੋਈ ਹੈ, ਡਾਊਨ ਹੋਈ ਆ। ਸੋ ਇਹ 0.3% ਡਾਊਨ ਆ ਪਿਛਲੇ ਸਾਲ ਨਾਲੋਂ। ਇਹ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਆ ਉਹਨਾਂ ਨੇ ਇਹ ਦੱਸਿਆ ਹੈ ਜੀ। USA ਦੇ ਵਿੱਚ ਜਿਹੜੇ ਮਾਰਗੇਜ ਰੇਟਸ ਆ ਉਹ ਕਹਿੰਦੇ ਵੀ ਹਾਈਐਸਟ ਲੈਵਲ ਦੇ ਉੱਤੇ ਇਸ ਸਾਲ ਪਹੁੰਚ ਗਏ ਹੈਗੇ ਆ। ਬੈਂਚਮਾਰਕ 30 ਈਅਰ ਫਿਕਸਡ ਮਾਰਗੇਜ ਰੇਟ ਜੋ ਆ ਉਹ 6.55% ਆ, ਅਪ ਗਿਆ ਹੈਗਾ 6.49% ਤੋਂ, ਜੋ ਕਿ ਪਿਛਲੇ ਵੀਕ ਸੀਗਾ। ਇਹ ਜੋ ਫੈਨੀ ਮੈਕ ਉਹਨਾਂ ਨੇ ਦੱਸਿਆ ਹੈਗਾ ਆ ਉਹ ਏਜੰਸੀ ਵੱਲੋਂ। 1 ਸਾਲ ਪਹਿਲਾਂ ਐਵਰੇਜ ਰੇਟ 6.75% ਸੀਗਾ। ਹਾਇਰ ਮਾਰਗੇਜ ਰੇਟਸ ਦਾ ਮਤਲਬ ਇਹ ਆ ਵੀ ਤੁਹਾਡੀ ਜਿਹੜੀ ਮਾਰਗੇਜ ਦੀ ਪੇਮੈਂਟ ਆ ਉਹ ਜ਼ਿਆਦਾ ਹੋਊਗੀ ਜਦੋਂ ਤੁਸੀਂ ਘਰ ਖਰੀਦਣਾ ਹੈਗਾ। ਸੋ ਉਹਦੇ ਨਾਲ ਉਹਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। 10 ਈਅਰ ਟ੍ਰੈਜਰੀ ਯੀਲਡ ਜੋ ਆ 4.5% ਮਿਡ ਦੇ ਉੱਤੇ ਸੀਗੀ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਚੇਂਜ ਕਰਨ ਦਾ ਫੈਡਰਲ ਰਿਜ਼ਰਵ ਬੋਰਡ ਦੇ ਹੈੱਡ ਨੂੰ ਇਹੀ ਸੀਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇੰਟਰਸਟ ਰੇਟ ਆ ਉਸ ਨੂੰ ਘਟਾਇਆ ਜਾਵੇ, ਪਰ ਇੰਟਰਸਟ ਰੇਟ ਉੱਪਰ ਜਾ ਰਿਹਾ ਕਿਉਂਕਿ ਇਨਫਲੇਸ਼ਨ ਹਜੇ ਵੀ ਕਾਫੀ ਹਾਈ ਹੈਗੀ ਆ। USA ਦੇ ਵਿੱਚ ਜਿਹੜੀਆਂ ਪੈਂਡਿੰਗ ਹੋਮ ਸੇਲਸ ਆ 5.4% ਜੂਨ ਮਹੀਨੇ ਦੇ ਵਿੱਚ ਘਟ ਗਈਆਂ ਹੈਗੀਆਂ, ਫੈਲ ਹੋਈ ਹੈ, ਡਾਊਨ ਹੋਈ ਆ। ਸੋ ਇਹ 0.3% ਡਾਊਨ ਆ ਪਿਛਲੇ ਸਾਲ ਨਾਲੋਂ। ਇਹ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਆ ਉਹਨਾਂ ਨੇ ਇਹ ਦੱਸਿਆ ਹੈ ਜੀ। USA ਦੇ ਵਿੱਚ ਜਿਹੜੇ ਮਾਰਗੇਜ ਰੇਟਸ ਆ ਉਹ ਕਹਿੰਦੇ ਵੀ ਹਾਈਐਸਟ ਲੈਵਲ ਦੇ ਉੱਤੇ ਇਸ ਸਾਲ ਪਹੁੰਚ ਗਏ ਹੈਗੇ ਆ। ਬੈਂਚਮਾਰਕ 30 ਈਅਰ ਫਿਕਸਡ ਮਾਰਗੇਜ ਰੇਟ ਜੋ ਆ ਉਹ 6.55% ਆ, ਅਪ ਗਿਆ ਹੈਗਾ 6.49% ਤੋਂ, ਜੋ ਕਿ ਪਿਛਲੇ ਵੀਕ ਸੀਗਾ। ਇਹ ਜੋ ਫੈਨੀ ਮੈਕ ਉਹਨਾਂ ਨੇ ਦੱਸਿਆ ਹੈਗਾ ਆ ਉਹ ਏਜੰਸੀ ਵੱਲੋਂ। 1 ਸਾਲ ਪਹਿਲਾਂ ਐਵਰੇਜ ਰੇਟ 6.75% ਸੀਗਾ। ਹਾਇਰ ਮਾਰਗੇਜ ਰੇਟਸ ਦਾ ਮਤਲਬ ਇਹ ਆ ਵੀ ਤੁਹਾਡੀ ਜਿਹੜੀ ਮਾਰਗੇਜ ਦੀ ਪੇਮੈਂਟ ਆ ਉਹ ਜ਼ਿਆਦਾ ਹੋਊਗੀ ਜਦੋਂ ਤੁਸੀਂ ਘਰ ਖਰੀਦਣਾ ਹੈਗਾ। ਸੋ ਉਹਦੇ ਨਾਲ ਉਹਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। 10 ਈਅਰ ਟ੍ਰੈਜਰੀ ਯੀਲਡ ਜੋ ਆ 4.5% ਮਿਡ ਦੇ ਉੱਤੇ ਸੀਗੀ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਚੇਂਜ ਕਰਨ ਦਾ ਫੈਡਰਲ ਰਿਜ਼ਰਵ ਬੋਰਡ ਦੇ ਹੈੱਡ ਨੂੰ ਇਹੀ ਸੀਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇੰਟਰਸਟ ਰੇਟ ਆ ਉਸ ਨੂੰ ਘਟਾਇਆ ਜਾਵੇ, ਪਰ ਇੰਟਰਸਟ ਰੇਟ ਉੱਪਰ ਜਾ ਰਿਹਾ ਕਿਉਂਕਿ ਇਨਫਲੇਸ਼ਨ ਹਜੇ ਵੀ ਕਾਫੀ ਹਾਈ ਹੈਗੀ ਆ। USA ਦੇ ਵਿੱਚ ਜਿਹੜੀਆਂ ਪੈਂਡਿੰਗ ਹੋਮ ਸੇਲਸ ਆ 5.4% ਜੂਨ ਮਹੀਨੇ ਦੇ ਵਿੱਚ ਘਟ ਗਈਆਂ ਹੈਗੀਆਂ, ਫੈਲ ਹੋਈ ਹੈ, ਡਾਊਨ ਹੋਈ ਆ। ਸੋ ਇਹ 0.3% ਡਾਊਨ ਆ ਪਿਛਲੇ ਸਾਲ ਨਾਲੋਂ। ਇਹ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਆ ਉਹਨਾਂ ਨੇ ਇਹ ਦੱਸਿਆ ਹੈ ਜੀ।